सत श्री अकाल दोस्तों, मैं हाँ आप जी का सुनिंदर छिंदा। सत श्री अकाल, मैं रंजीत बावा। सत श्री अकाल, मैं ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਸਾਡੇ ਸ਼ਨੀਚਰਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ। ਪੂਰੀ ਟੀਮ ਨੂੰ ਪਿਆਰ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ, ਸੈਂਟਾਨੈਲਾ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 ਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਆਰਡਰ ਕਰਨ ਦੇ ਲਈ ਵੈਬਸਾਈਟ chicagopizzatwist.com ਤੇ 15% ਡਿਸਕਾਊਂਟ ਦਾ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਕੇ ਦਿੰਦੇ ਨੇ। ਵਧੀਆ ਤਰੀਕੇ ਦੇ ਨਾਲ ਜਾਣਕਾਰੀ ਸਿਖਲਾਈ ਜਿਹੜੀ ਉਹ ਤੁਹਾਨੂੰ ਦਿੰਦੇ ਨੇ। ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਰਾਜਸਥਾਨ ਸਰਕਾਰ ਜਿਹੜੇ ਮੰਤਰਾਂ ਨਾਲ ਕਰੇਗੀ ਕੈਂਸਰ, ਬਲੱਡ ਪ੍ਰੈਸ਼ਰ ਅਤੇ ਡਿਪਰੈਸ਼ਨ ਦਾ ਇਲਾਜ। ਹਾਂਜੀ ਬਿਲਕੁਲ। ਜੇ ਕਿਸੇ ਨੂੰ ਵੀ ਕੋਈ ਕੈਂਸਰ ਦੀ ਬਿਮਾਰੀ ਹੈ, ਬਲੱਡ ਪ੍ਰੈਸ਼ਰ ਹੈ, ਡਿਪਰੈਸ਼ਨ ਹੈ, ਤਾਂ ਉਹਨੂੰ ਹਸਪਤਾਲ ਜਾਣ ਦੀ ਨਹੀਂ ਲੋੜ। ਉਹਨੂੰ ਮੰਤਰ ਸੁਣਨੇ ਪੈਣਗੇ, ਫਿਰ ਉਹ ਬੰਦਾ ਠੀਕ ਹੋ ਜਾਊਗਾ। ਇਹ ਦਾਅਵਾ ਮੈਂ ਨਹੀਂ ਕਰਦਾ, ਰਾਜਸਥਾਨ ਸਰਕਾਰ ਕਹਿੰਦੀ ਹੈ। ਕਿਉਂਕਿ ਰਾਜਸਥਾਨ ਸਰਕਾਰ ਜਿਹੜੀ ਜੁਮਰਾ ਰਾਜ ਦੀ ਸਰਕਾਰ ਹੈ, ਉਹਨੇ ਇੱਕ ਨਵਾਂ ਟਿਕਾਣਾ ਤਿਆਰ ਕੀਤਾ। ਇਹਨਾਂ ਨੇ ਰਾਜਸਥਾਨ ਸੰਸਕ੍ਰਿਤ ਜਿਹੜੀ ਯੂਨੀਵਰਸਿਟੀ ਹੈ, ਉਹਦੇ 'ਚ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਰਾਜਸਥਾਨ ਮੰਤਰ ਪ੍ਰਸਥਾਨ ਇੱਕ ਇਮਾਰਤ ਤਿਆਰ ਕੀਤੀ ਹੈ। ਤੇ ਦਾਅਵਾ ਕੀਤਾ ਗਿਆ ਕਿ ਇੱਥੇ ਜਿਹੜਾ ਕੋਈ ਰੋਗੀ ਆਊਗਾ ਉਹਦਾ ਮੰਤਰਾਂ ਨਾਲ ਅਸੀਂ ਇਲਾਜ ਕਰਾਂਗੇ। ਕੈਂਸਰ ਦਾ ਇਲਾਜ ਹੋਊਗਾ, ਬਲੱਡ ਪ੍ਰੈਸ਼ਰ ਦਾ ਇਲਾਜ ਹੋਊਗਾ, ਡਿਪਰੈਸ਼ਨ ਦਾ ਇਲਾਜ ਹੋਊਗਾ। ਔਰ ਇਹਦਾ ਜਿਹੜਾ ਉਦਘਾਟਨ ਹੈ ਉਹ ਪ੍ਰਕਾਸ਼ ਜਾਵੜੇਕਰ, ਜਿਹੜਾ ਕਿ ਕੇਂਦਰੀ ਮੰਤਰੀ ਹੈ, ਉਹਨੇ ਕੀਤਾ। ਤੇ ਜਿਹੜੀ ਸਿੱਖਿਆ ਮੰਤਰੀ ਰਾਜਸਥਾਨ ਦੀ ਕਿਰਨ ਮਹੇਸ਼ਵਰੀ, ਉਹ ਕਹਿੰਦੀ ਕਿ ਇਹ ਤਾਂ ਬੜਾ ਜਪ ਤਪ ਵਾਲਾ ਥਾਂ ਆ, ਇੱਥੇ ਤਾਂ ਬੜੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਵਾ। ਉਹ ਕਹਿੰਦੀ ਕਿ ਮੈਂ ਆਈ ਸੀ ਇੱਥੇ ਤੇ ਮੈਨੂੰ ਇਹ ਕਹਿੰਦੇ ਵੀ ਤੁਹਾਨੂੰ ਜੇ ਤੁਸੀਂ ਕਹੋ ਤਾਂ ਤੁਹਾਨੂੰ ਅਸੀਂ ਕੋਈ ਨਾ ਕੋਈ ਸ਼ਕਤੀ ਦਿਖਾ ਦਿੰਦੇ ਹਾਂ। ਤੇ ਕਹਿੰਦੇ ਕਿ ਫਿਰ ਇਹਨਾਂ ਨੇ ਮੰਤਰ ਮਾਰੇ ਤੇ ਇੱਕ ਕੁੰਡ ਦੇ ਵਿੱਚ ਮੈਨੂੰ ਆ ਕੇ ਇਹਨਾਂ ਨੇ ਬਾਲ ਕੇ ਦਿਖਾਈ, ਬੜਾ ਕੁਛ ਇਹਨਾਂ ਨੇ ਕੀਤਾ। ਤੇ ਕਹਿੰਦੇ ਮੈਂ ਹੈਰਾਨ ਰਹਿ ਗਈ। ਹੁਣ ਕਹਿੰਦੇ ਵੀ ਵਾਕਈ ਮੈਨੂੰ ਯਕੀਨ ਹੈ ਵੀ ਇੱਥੇ ਮੰਤਰਾਂ ਨਾਲ ਬਿਮਾਰੀਆਂ ਦਾ ਇਲਾਜ ਹੋਊਗਾ। ਚਲੋ ਖੈਰ, ਜਿਹੜਾ ਸਿੱਖਿਆ ਮੰਤਰੀ ਔਰਤ ਨੇ, ਉਹ ਜਿਹੜੀ ਸੂਬੇ ਦੀ ਸਿੱਖਿਆ ਮੰਤਰੀ ਇੰਨੀ ਉੱਚੀ ਸੋਚ ਰੱਖਦੇ ਹੋਣ ਕਿ ਮੰਤਰਾਂ ਨਾਲ ਬਿਮਾਰੀਆਂ ਠੀਕ ਹੁੰਦੀਆਂ, ਉਹ ਸੂਬੇ ਦੇ ਜਿਹੜੇ ਬੱਚੇ ਹੋਣਗੇ ਜਾਂ ਪੜ੍ਹਾਈ ਦਾ ਜਿਹੜਾ ਲੈਵਲ ਹੋਊਗਾ ਉਹ ਕਿੱਥੇ ਤੋਂ ਆਪਾਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ। ਜੇ ਮੰਤਰਾਂ ਨਾਲ ਹੀ ਬਿਮਾਰੀਆਂ ਠੀਕ ਹੁੰਦੀਆਂ, ਫਿਰ ਮੇਰਾ ਖਿਆਲ ਹੈ ਕਿ ਜਿਹੜੀਆਂ ਇੱਥੇ ਮਹਿੰਗੇ ਮਹਿੰਗੇ ਹਸਪਤਾਲ ਹੈ, ਮੈਥਸ ਹੋ ਗਿਆ ਜਾਂ ਹੋਰ, ਉਹਨਾਂ ਦੀਆਂ ਬ੍ਰਾਂਚਾਂ ਖੁੱਲ੍ਹਣ ਦੀ ਕੀ ਲੋੜ ਹੈ ਸਰਕਾਰ ਨੂੰ। ਫਿਰ ਮੰਤਰੀ ਮਾਰੀ ਚੱਲਣ OPD 'ਚ ਬੈਠੇ, ਮੰਤਰਾਂ ਨਾਲ ਲੋਕਾਂ ਨੂੰ ਠੀਕ ਕਰਦੇ ਨੇ। ਤੇ ਇੱਕ ਮੰਤਰ ਫਿਰ ਰਾਜਸਥਾਨ ਸਰਕਾਰ ਨੂੰ ਘੱਟੋ ਘੱਟ ਇਹੋ ਜਿਹਾ ਵੀ ਮਾਰਨਾ ਚਾਹੀਦਾ ਜਿਹਦੇ ਨਾਲ ਗਊ ਦੇ ਨਾਂ 'ਤੇ ਜਿਹੜੀ ਨਿੰਦਾ ਕਰਦੀ ਹੈ ਉਹ ਬੰਦ ਹੋ ਜਾਵੇ। ਕਿਉਂਕਿ ਅਲਵਰ ਵਰਗੇ ਸੂਬਿਆਂ ਦੇ ਵਿੱਚ ਆਪਾਂ ਦੇਖਿਆ ਨਾ ਮੌਬ ਲਿੰਚਿੰਗ ਹੋਈ ਹੈ ਕਿਵੇਂ। ਮੁੱਖ ਦੀ ਗੱਲ ਇਹ ਹੈ ਰਾਜ ਜੀ ਕਿ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ, ਇਸ ਤਰ੍ਹਾਂ ਦੀਆਂ ਮੈਂ ਦਲੀਲਾਂ ਨੇ ਕਰਕੇ ਨੇ, ਬਿਲਕੁਲ ਆਧਾਰਹੀਣ ਕਰਕੇ ਲੋਕਾਂ ਨੂੰ ਰੂੜੀਵਾਦੀ ਸੋਚ ਲੋਕਾਂ ਦੇ ਉੱਤੇ ਥੋਪੀ ਜਾ ਰਹੀ ਹੈ। ਇਹਨਾਂ ਦੇ ਇੱਕ ਮੰਤਰੀ ਸੀਗਾ ਜਿਹੜਾ ਅਸਮ ਦਾ ਮੰਤਰੀ ਹੈ, ਉਹ ਕਹਿੰਦੇ ਕਿ ਜੀ ਜਿਹੜਾ ਇੰਟਰਨੈਟ ਹੈ ਤਾਂ ਸਦੀਆਂ ਪੁਰਾਣਾ ਹੈ, ਤਾਂ ਯੁੱਗਾਂ ਤੋਂ ਚੱਲ ਰਿਹਾ। ਸੋ ਇਹੋ ਜਿਹੀ ਇਸ ਤੋਂ ਪਹਿਲਾ ਕੰਮ ਨਹੀਂ ਜਾਂ ਪਹਿਲਾ ਬਿਆਨ ਨਹੀਂ ਗਾ BJP ਨਾਲ ਰਿਲੇਟਡ ਬੰਦਿਆਂ ਦਾ। ਇਹੋ ਜਿਹੇ ਰੂੜੀਵਾਦੀ ਕੰਮਾਂ ਕਰਕੇ BJP ਦੇ ਜਿਹੜੇ ਲੀਡਰ ਹੈ ਜਾਂ ਬਿਆਨਾਂ ਕਰਕੇ ਉਹ ਆਮ ਤੌਰ 'ਤੇ ਚਰਚਾ ਦੇ ਵਿੱਚ ਰਹਿੰਦੇ ਆ ਜੀ। ਜੀ ਅਗਲੀ ਆਪਾਂ ਗੱਲ ਕਰਦੇ ਹਾਂ। ਪ੍ਰਵੀਨ ਜੀ ਵੀ ਕਹਿੰਦੇ ਗੱਡੀ ਨਾ ਰੋਕਣ 'ਤੇ ਪੁਲਿਸ ਨੇ ਮਾਰੀ ਗੋਲੀ, ਏਰੀਆ ਮੈਨੇਜਰ ਦੀ ਮੌਤ। ਹਾਂਜੀ ਬਿਲਕੁਲ। ਐਪਲ ਕੰਪਨੀ ਦਾ ਏਰੀਆ ਮੈਨੇਜਰ ਸੀਗਾ ਇਹ, ਕਿ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਘਟਨਾ ਵਾਪਰੀ ਹੈ ਔਰ ਉਹ ਗੋਲੀ ਮਾਰੀ। ਹੁਣ ਪੁਲਿਸ ਨਾਕੇ 'ਤੇ ਰੋਕਿਆ ਗਿਆ ਸੀ, ਉਹ ਰੁਕਿਆ ਨਹੀਂ, ਉਹਦੀ ਗੱਡੀ ਰੁਕੀ ਨਹੀਂ ਤੇ ਪੁਲਿਸ ਨੇ ਹੁਣ ਗੋਲੀ ਮਾਰ ਕੇ ਉਹਦੀ ਮੌਤ ਹੋ ਗਈ। ਗੋਲੀ ਇਸ ਲਈ ਮਾਰੀ ਸੀ ਕਿਉਂਕਿ ਜਦੋਂ ਉਹਦੇ ਕੋਲ ਕਾਰ ਸੀ ਤੇ ਪੁਲਿਸ ਵਾਲੇ ਕਹਿੰਦੇ ਭਾਈ ਰੋਕ ਨਾਕੇ 'ਤੇ ਉਹਨੇ ਰੋਕੀ ਨਾ ਕੁਦਰਤੀ। ਇਹ ਹੁਣ ਪੁਲਿਸ ਦੱਸ ਸਕਦੀ ਹੈ ਕਿਉਂਕਿ ਬੰਦਾ ਤਾਂ ਜਿਹੜਾ
चला गया इम्तिहान नहीं है कि गड्डी किहदे करना करके कि लखनऊ के गोमती नगर इलाके के घटना वापरी है और एक ਉਹਦੇ ਨਾਲ औरत भी सी वो मुंडा जो गड्डी चला रहा ਸੀ एरिया मेजर ਤੇ ਵਿਵੇਕ ਤਿਵਾਰੀ ਇਹਦਾ ਨਾਮ ਦੱਸਿਆ ਗਿਆ। ਦੇਖੋ ਗੱਲਾਂ ਇਹਦੇ ਵਿੱਚ ਕਈ ਆ ਜਾਂ ਗੋਲੀ ਮਾਰਤੀ। ਪਹਿਲੀ ਗੱਲ ਤਾਂ ਇੱਕ ਕਾਮਨ ਜੀ ਗੱਲ ਹੈ ਕਿ ਜੇਕਰ ਪੁਲਿਸ ਦਾ ਨਾਕਾ ਲੱਗਿਆ ਤੇ ਤੁਸੀਂ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਕੀ ਪੁਲਿਸ ਸਿੱਧੀ ਸਿਰ 'ਚ ਗੋਲੀ ਮਾਰਦੀ ਹੈ? ਪੁਲਿਸ ਪੈਰ 'ਚ ਗੋਲੀ ਮਾਰਦੀ ਹੈ ਕਦੇ ਵੀ। ਔਰ ਸਭ ਤੋਂ ਪਹਿਲਾਂ ਪੁਲਿਸ ਡਿਊਟੀ ਦਾ ਇਹ ਪ੍ਰੋਟੋਕੋਲ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਵਾਰਨ ਕਰਨਾ ਹੈ ਤਾਂ ਉੱਥੋਂ ਤੁਸੀਂ ਹਵਾਈ ਫਾਇਰ ਕਰਨਾ ਵਾ। ਹਵਾਈ ਫਾਇਰ, ਫਿਰ ਪੈਰ 'ਚ ਗੋਲੀ, ਫਿਰ ਜੋ ਕੋਈ ਅੱਗੋਂ ਗੋਲੀ ਚੱਲਦੀ ਹੈ ਤਾਂ ਫਿਰ ਪੁਲਿਸ ਨੂੰ ਉਸ ਤਰ੍ਹਾਂ ਦੀ ਕਾਰਵਾਈ ਕਰਨੀ ਪੈਂਦੀ ਹੈ। ਮੌਕੇ 'ਤੇ ਵੀ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਕਰਨੀਆਂ ਪੈਂਦੀਆਂ ਨੇ ਜਾਂ ਕਈ ਵਾਰੀ ਹਾਲਾਤ ਇਹੋ ਜਿਹੇ ਬਣ ਜਾਂਦੇ ਕਿ ਕੁਛ ਨਾ ਕੁਛ ਹੋ ਜਾਣਾ ਜਿਹੜਾ ਸੋਚਿਆ ਨਹੀਂ ਹੁੰਦਾ। ਪਰ ਜਿਹੜੀ ਗੋਲੀ ਚੱਲੀ ਹੈ ਸਿੱਧੀ ਉਹਦੇ ਸਿਰ 'ਚ ਵੱਜੀ ਹੈ ਤਾਂ ਕੀ ਪੈਰ 'ਚ ਗੋਲੀ ਮਾਰਨ ਦੀ ਥਾਂ 'ਤੇ ਪੁਲਿਸ ਨੇ ਸਿਰ 'ਚ ਗੋਲੀ ਮਾਰਤੀ? ਬੰਦੇ ਨੇ ਜਿਹੜੀ ਗੱਡੀ ਦੇਖੀ ਘਟਨਾ ਸ਼ੱਕੀ ਹੈ। ਬੇਸ਼ੱਕ ਪੁਲਿਸ ਵਾਲੇ ਬਰਖਾਸਤ ਕਰ ਦਿੱਤੇ ਗਏ ਆ 2 ਪੁਲਿਸ ਮੁਲਾਜ਼ਮ, ਪਰ ਫਿਰ ਵੀ ਦੂਜੀ ਗੱਲ ਇਹ ਹੈ ਕਿ ਜਿਹੜਾ ਯੋਗੀ ਹੈ, ਜਿਹੜਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦਾ, ਉਹ ਰਾਜੀ ਸਿੱਧਾ ਕਹਿੰਦਾ ਵੀ ਜਿਹੜੇ ਬਦਮਾਸ਼ ਹੈ ਇਹਨਾਂ ਦੇ ਦੋਸ਼ ਕਰਨੇ ਜਾਂ ਤਾਂ ਜੇਲ੍ਹ 'ਚ ਜਾਂ ਫਿਰ ਤਾਂ ਉੱਤੇ। ਇਸ ਕਰਕੇ ਜਿਹੜੀ ਉੱਤਰ ਪ੍ਰਦੇਸ਼ ਪੁਲਿਸ ਦੀਆਂ ਕਾਰਵਾਈਆਂ ਨਾ ਇਹ ਸ਼ੱਕੀ ਰਹਿੰਦੀਆਂ। ਇਹ ਕਾਰਵਾਈ ਵੀ ਸ਼ੱਕੀ ਹੈ ਕਿਉਂਕਿ ਪੁਲਿਸ ਕਹਿੰਦੀ ਹੈ ਵੀ ਉਹ ਬੰਦੇ ਨੇ ਗੱਡੀ ਭਜਾਈ ਸੀ। ਜੇਕਰ ਭਜਾਈ ਸੀ ਰੋਕੀ ਨਹੀਂ ਤਾਂ ਕਿੰਨੇ ਬੈਰੀਕੇਡ ਉੱਤੇ ਕਿੰਨੇ ਪੁਲਿਸ ਵਾਲਿਆਂ ਨੇ ਸੱਟਾਂ ਵੱਜੀਆਂ ਜਾਂ ਕਿੰਨੀ ਦੂਰੋਂ ਨੇ ਗੱਡੀ ਭਜਾਈ, ਕਿਵੇਂ ਉਹਨੂੰ ਰੋਕਿਆ ਗਿਆ, ਕਿ ਉਹਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਸੀ। ਦੂਜਾ ਪੁਲਿਸ ਦੱਸਦੀ ਜਾਂਚ ਹੋ ਰਹੀ ਹੈ ਵੈਸੇ ਇਸ ਘਟਨਾ ਦੀ। ਮੁੱਖ ਮੰਤਰੀ ਕਹਿੰਦੇ ਸੀਬੀਆਈ ਜਾਂਚ ਵੀ ਕਰਾਵਾਂਗੇ, ਪਰ ਜਿਹੜੀ ਮੁੱਖ ਤੌਰ 'ਤੇ ਜਿਹੜੀਆਂ ਚੀਜ਼ਾਂ ਨੇ ਉਹ ਇਹ ਨੇ ਕਿ ਉੱਥੇ ਫਾਇਰ ਦਿੱਤੇ ਜਾਣ ਕਿ ਕਿੰਨੇ ਰਾਊਂਡ ਫਾਇਰ ਹੋਏ, ਕਿ ਪੁਲਿਸ ਨੇ ਪਹਿਲਾਂ ਹਵਾਈ ਫਾਇਰ ਕੀਤਾ ਸੀ, ਪੈਰ 'ਚ ਗੋਲੀ ਵੱਜੀ ਸੀ ਜਾਂ ਫਿਰ ਜੇ ਉਹਦੇ ਸਿੱਧੀ ਗੋਲੀ ਵੱਜੀ ਹੈ। ਫਿਰ ਮੇਰਾ ਖਿਆਲ ਹੈ ਕਿ ਵਾਕਈ ਇਹ ਜਿਹੜੀ ਘਟਨਾ ਜਾਂਚ ਮੰਗਦੀ ਹੈ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਕਰਕੇ ਔਰ ਹਿੰਦੁਸਤਾਨ ਦੇ ਵਿੱਚ ਜੋ ਵੀ ਪੁਲਿਸ ਗੋਲੀ ਚੱਲਦੀ ਹੈ ਹਰ ਦੂਜੀ ਗੋਲੀ ਜਿਹੜੀ ਹੈ ਉਹ ਜਾਂ ਤਾਂ ਫੇਕ ਐਨਕਾਊਂਟਰ ਹੈ ਜਾਂ ਫਿਰ ਕਿਸੇ ਸਾਜ਼ਿਸ਼ ਨੂੰ ਕਿਸੇ ਬੰਦੇ ਦੇ ਮਾਰੀ ਗਈ ਹੈ। ਹਰ ਦੂਜੀ ਗੋਲੀ, ਹਰ ਦੂਜਾ ਐਨਕਾਊਂਟਰ, ਹਰ ਦੂਜਾ ਮੁਕਾਬਲਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ GST ਕੌਂਸਲ ਵੱਲੋਂ ਆਫਤ ਕਰ ਲਗਾਉਣ 'ਤੇ ਵਿਚਾਰਾਂ। ਦੇਖੋ ਆਫਤ ਕਰ ਲਾ ਦੇਣਾ ਕੋਈ ਫਰਕ ਨਹੀਂ ਪੈਂਦਾ, ਪਰ ਮੈਨੂੰ ਤਾਂ ਲੱਗਦਾ ਜਿਹੜਾ ਵਿੱਤ ਮੰਤਰੀ ਹੈ ਜਿਹੜਾ ਕਿ ਹਾਰਿਆ ਵਾ ਅੰਮ੍ਰਿਤਸਰ ਤੋਂ ਇਹ ਲੋਕ ਸਭਾ ਸੀਟ ਹਾਰਿਆ ਵਾ ਵਿੱਤ ਮੰਤਰੀ ਅਰੁਣ ਜੇਤਲੀ, ਇਹ ਖੁਦ ਲੋਕਾਂ ਦੇ ਉੱਤੇ ਇੱਕ ਆਫਤ ਹੈ। ਪਹਿਲਾਂ ਇਹਨਾਂ ਨੇ ਨੋਟਬੰਦੀ ਲਿਆਂਦੀ, ਉਹਦੇ ਦਾਅਵੇ ਕਰੀ ਗਏ ਜੀ ਆਏ ਹੋ ਜੀ ਫਲਾਹ ਹੋ ਜੀ, ਜਦੋਂ GDP ਡਿੱਗ ਪਈ ਫਿਰ ਇਹਨਾਂ ਨੂੰ ਪਤਾ ਲੱਗਿਆ ਕਿ ਹਾਂ ਯਾਰ ਵਾਕਈ ਇਹ ਤਾਂ ਐਕਸਪੈਰੀਮੈਂਟ ਬਹੁਤ ਤਗੜਾ ਸੀ। ਫਿਰ ਇਹਨਾਂ ਨੇ GST ਲਿਆਂਦੀ, ਜਦੋਂ GST ਲਿਆਂਦੀ ਫਿਰ ਮਾਲੀਆ ਘੱਟ ਗਿਆ ਜਿਹੜਾ ਪੂਰੇ ਮੁਲਕ ਦਾ ਗਰਾਉਂਦੇ ਆ। ਜਦੋਂ ਮਾਲੀਆ ਘੱਟ ਗਿਆ ਛੋਟੀ ਇੰਡਸਟਰੀ ਵੈਸੇ ਹੀ ਚੌਪ ਹੋ ਗਈ, ਫਿਰ ਇਹਨਾਂ ਨੂੰ ਲੱਗਿਆ ਯਾਰ ਇਹ ਤਾਂ ਉਹ ਵੀ ਐਕਸਪੈਰੀਮੈਂਟ ਨਹੀਂ ਗਾ। ਸੋ ਇਹ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਇਹ ਇੱਕ ਪਾਸੇ ਦਾ ਕਹਿੰਦੇ ਜੀ ਅਸੀਂ ਵਿਸ਼ਵ ਤਾਕਤ ਬਣਨਾ ਵਾ, ਵਿਸ਼ਵ ਗੁਰੂ ਬਣਨਾ ਵਾ ਭਾਰਤ, ਤੇ ਆਫਤ ਨਾਲ ਜਿੱਤਣ ਵਾਸਤੇ ਇਹਨਾਂ ਕੋਲ ਪੈਸਾ ਹੈ ਨਹੀਂ ਗਾ। ਇਹ ਇਹੋ ਜਿਹੇ ਬੰਦੇ ਜਿਹੜੇ 500 ਕਰੋੜ ਰੁਪਏ ਦਿੰਦੇ, ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਜ਼ਿਆਦਾ ਦੇਤੇ ਹੈ। ਕੇਰਲਾ ਦੇ ਵਿੱਚ ਜਿਹੜੀ ਆਫਤ ਆਈ ਸੀ ਉਹਦੇ ਨਾਲ ਜਿੱਤਣ ਦੇ ਲਈ ਇਹਨਾਂ ਨੇ 500 ਕਰੋੜ ਦਿੱਤਾ ਸੀ ਪਹਿਲਾਂ, ਤੇ ਦੁਬਈ ਵਰਗੇ ਸੂਬੇ ਜਿਹੜੇ ਦੇਸ਼ ਆ ਉਹਨਾਂ ਨੇ 700 ਕਰੋੜ ਦਿੱਤਾ ਸੀ। ਸਾਡੇ ਕੋਲੇ ਇੰਨੀ ਵੀ ਰਕਮ ਹੈ ਨਹੀਂ ਜੀ ਜਿਹੜੀ ਅਸੀਂ ਦੂਜੇ ਦੇਸ਼ਾਂ ਨਾਲੋਂ ਅਸੀਂ ਆਪਦੇ ਦੇਸ਼ ਦੇ ਵਿੱਚ ਵੱਧ ਦੇ ਸਕੀ ਕਿਸੇ ਪ੍ਰਭਾਵਿਤ ਸੂਬੇ ਨੇ, ਜਾਂ ਫਿਰ ਉਹ ਕਹੇ ਕਿ ਇੱਥੇ ਕਾਂਗਰਸ ਦੀ ਸਰਕਾਰ ਆ ਤਾਂ ਕਰਕੇ ਮੇਰੇ ਖਿਆਲ ਪੱਖ ਕੀਤਾ ਗਿਆ। ਹੁਣ ਇਹਨਾਂ ਦੀ GST ਕੌਂਸਲ ਦੀ ਮੀਟਿੰਗ ਹੋਈ ਸੀ ਰਾਤ ਦੀ। ਉਹ ਮੀਟਿੰਗ ਦੇ ਵਿੱਚ ਕੀ ਹੋਇਆ ਜੀ, ਇਹ ਕਹਿੰਦੇ ਵੀ ਇੱਕ 7 ਮੈਂਬਰੀ ਮੰਤਰੀ ਸਮੂਹ ਕਾਇਮ ਕਰਾਂਗੇ ਅਸੀਂ, ਤੇ ਜਿਵੇਂ ਕੇਰਲਾ ਦੇ ਵਿੱਚ ਆਫਤ ਆਈ ਹੈ ਤੇ ਇੱਥੇ ਜਿਹੜੇ ਆਫਤ ਦੇ ਸ਼ਿਕਾਰ ਸੂਬੇ ਆ ਉਹਨਾਂ ਦੇ ਵਿੱਚ ਵਸੀਲੇ ਚਲਾਉਣ ਵਾਸਤੇ ਕੁਝ ਵਸਤੂਆਂ ਤੇ ਸੇਵਾਵਾਂ ਉੱਤੇ ਨਵਾਂ ਕਰ ਲਾਉਣ ਦੇ ਬਾਰੇ ਅਸੀਂ ਪੱਖ ਵਿਚਾਰਾਂਗੇ। ਮਤਲਬ ਹਲੇ ਇਹ ਨਹੀਂ ਗਾ ਕਿ ਉਹਦੇ ਨਾਲ ਇਹ ਹੈ ਵੀ ਆਫਤ ਕਰ ਲੱਗ ਸਕਦਾ ਹੈ। ਆਫਤ ਕਰ ਤੋਂ ਜਿਹੜੀ ਵੀ ਟੈਕਸ ਆਊਗਾ ਸਰਕਾਰ ਨੂੰ ਮਾਲੀਏ ਦੇ ਰੂਪ ਦੇ ਵਿੱਚ, ਤਾਂ ਉੱਥੇ ਜਿੱਥੇ ਵੀ ਆਫਤ ਆਊਗੀ ਉੱਥੇ ਸਰਕਾਰ ਉਹ ਟੈਕਸ ਦੇਗੀ। ਚਲੋ ਠੀਕ ਹੈ, ਟੈਕਸ ਸਰਕਾਰ ਦੇਵੇ, ਪਰ ਸਰਕਾਰ ਪਹਿਲਾਂ ਇਹ ਤਾਂ ਦੱਸੇ ਕਿ ਗਊ ਟੈਕਸ ਲੈਂਦੀ ਸਾਡੇ ਤੇ, ਉਹਦਾ ਕੀ ਕਰਦੀ ਸਰਕਾਰ, ਉਹ ਵੀ ਤਾਂ ਦੱਸੇ ਨਾ ਕਿੱਥੇ ਲਾਇਆ ਉਹ ਗਊ ਟੈਕਸ। ਦੂਜੀ ਗੱਲ ਹੈ ਕੇਂਦਰ ਸਰਕਾਰ ਸਾਡੇ ਕੋਲ ਲੈਂਦੀ ਸਵੱਛ ਟੈਕਸ, ਕਰੋੜਾਂ ਰੁਪਇਆ ਸਵੱਛ ਟੈਕਸ ਦਾ ਇਕੱਠਾ ਹੋਇਆ, ਕਿੱਥੇ ਲਾਇਆ ਜੇਤਲੀ ਸਾਹਿਬ ਨੇ? ਜੇਤਲੀ ਸਾਹਿਬ ਦੱਸਣ ਤਾਂ ਸਹੀ ਕਿ ਕਿੱਥੇ ਉਹ ਜਿਹੜਾ ਸਵੱਛ ਟੈਕਸ ਇਕੱਠਾ ਕਰਦੇ ਉਹ ਕਿੱਥੇ ਲਾਇਆ ਵਾ? ਕਿ ਜਿਹੜਾ ਲੋਕਾਂ ਦਾ ਪੈਸਾ ਵਾ ਵੈਦਾਂ ਦੇ ਜ਼ਰੀਏ ਟੈਕਸਾਂ ਜ਼ਰੀਏ ਇਕੱਠਾ ਕਰਕੇ ਆਪਦੇ ਜਿਹੜੇ ਮਿੱਤਰ ਪਿਆਰੇ ਆ ਜਾਂ ਤਾਂ ਉਹਨਾਂ ਨੂੰ NPA ਦੇ ਵਿੱਚ ਨਾ ਪਾ ਕੇ ਜਾਂ ਫਿਰ ਉਹਨਾਂ ਨੂੰ ਲੋਨ ਦੇ ਕੇ ਜਾਂ ਫਿਰ ਉਹਨਾਂ ਨੂੰ ਬਾਹਰ ਭਜਾ ਕੇ ਲੋਕਾਂ ਉਹਨਾਂ ਵਾਸਤੇ ਇਕੱਠਾ ਕਰਨਾ ਵਾ। ਸੋ ਮੇਰਾ ਖਿਆਲ ਹੈ ਕਿ ਟੈਕਸਾਂ ਦੇ ਕਰਕੇ ਜਿਹੜੇ ਲੋਕਾਂ ਦਾ ਇਹਨਾਂ ਨੇ ਫੰਦਾ ਪਾਇਆ ਵਾ ਗੱਲ 'ਚ, ਉਹਨੂੰ ਥੋੜ੍ਹਾ ਹੋਰ ਟਾਈਟ ਕਰਨ ਤੋਂ ਬਾਅਦ ਜੇਤਲੀ ਸਾਹਿਬ ਸਵੱਛ ਟੈਕਸ ਪੰਜਾਬ ਸਰਕਾਰ ਗਈ ਟੈਕਸ ਦੇ ਆંકੜੇ ਜਾਰੀ ਕਰੇ ਕਿ ਕਿੰਨਾ ਜਾਰੀ ਹੋਇਆ, ਕਿੰਨਾ ਇਹਨਾਂ ਨੂੰ ਇਕੱਠਾ ਹੋਇਆ ਤੇ ਕਿੱਥੇ ਕਿੱਥੇ ਲੱਗਿਆ।
ਜੀ 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 ਅਗਲੀ ਗੱਲ ਕਰਦੇ, ਕਹਿੰਦੇ ਢੀਂਡਸਾ ਹੋਣਾ ਨੇ ਅਕਾਲੀ ਦਲ ਦੇ ਅਹੁਦੇਦਾਰੀਆਂ ਤੋਂ ਦਿੱਤਾ ਅਸਤੀਫਾ। ਹਾਂਜੀ ਬਿਲਕੁਲ, ਢੀਂਡਸਾ ਸਾਹਿਬ ਨੇ ਅਕਾਲੀ ਦਲ ਦੇ ਅਹੁਦੇਦਾਰੀਆਂ ਤੋਂ ਅਸਤੀਫਾ ਦੇ ਦਿੱਤਾ ਔਰ ਉਹ ਜਿਹੜੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੁੱਢਲੀ ਮੈਂਬਰਸ਼ਿਪ ਆ ਉਹ ਉਹਨਾਂ ਕੋਲ ਹੈਗੀ ਆ ਹਾਲੇ, ਪਰ ਜਿਹੜੀ ਕੋਰ ਕਮੇਟੀ ਆ ਉਹਦੇ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ। ਤੇ ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਜਸਟਿਸ ਸੰਜੀਵ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਸੀ ਉਦੋਂ ਵੀ ਢੀਂਡਸਾ ਸਾਹਿਬ ਨੇ ਥੋੜ੍ਹੇ ਜਿਹੇ ਬਾਗੀ ਅਖਤਿਆਰ ਕੀਤੇ ਸੀ। ਉਹਨਾਂ ਦੇ ਵਿੱਚ ਛੋਟਾ ਸਿੰਘ ਵੀ ਸੀਗੇ, ਜਥੇਦਾਰ ਛੋਟਾ ਸਿੰਘ ਮੱਕੜ ਸਾਹਿਬ ਵੀ ਸੀਗੇ, ਤੇ ਇਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਜਿਹੜਾ ਅਕਾਲੀ ਦਲ ਨੇ ਵਾਕਆਊਟ ਕੀਤਾ ਵਾ, ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਦੇ ਵਿੱਚ ਵਾਕਆਊਟ ਨਹੀਂ ਸੀ ਕਰਨਾ ਚਾਹੀਦਾ। ਸੋ ਟਕਸਾਲੀ ਲੀਡਰਾਂ ਦੇ ਵਿੱਚ ਐਕਸਪੀਰੀਅੰਸ ਤੇ ਹੁਣ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਅੱਖ ਸੁਧਾਰਨ ਦੇ ਲਈ ਮੈਦਾਨ ਦੇ ਵਿੱਚ ਆਏ ਆ, ਪਰ ਜਿਹੜੇ ਲੀਡਰ ਆ ਟਕਸਾਲੀ ਲੀਡਰ ਉਹ ਦੂਰ ਹੁੰਦੇ ਜਾ ਰਹੇ ਆ, ਮਤਲਬ ਉਹ ਆਪਣੀਆਂ ਨਾਰਾਜ਼ਗੀਆਂ ਕਰਕੇ। ਔਰ ਇੱਕ ਗੱਲ ਪਹਿਲਾਂ ਇਹ ਵੀ ਆਈ ਸੀ ਕਿ ਜਦੋਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਨਾ, ਤਾਂ ਟਕਸਾਲੀ ਜਿਹੜੇ ਲੀਡਰ ਆ ਜਿਵੇਂ ਬ੍ਰਹਮਪੁਰਾ ਹੋ ਗਏ, ਸੀਤਾ ਸਿੰਘ ਲੰਗਾ ਹੋ ਗਏ, ਜਾਂ ਗੁਲਜ਼ਾਰ ਸਿੰਘ ਰਣੀਕੇ ਹੋ ਗਏ, ਸੁਦੇਵ ਸਿੰਘ ਢੀਂਡਸਾ ਹੋ ਗਏ, ਬਲਵਿੰਦਰ ਸਿੰਘ ਭੂੰਦਲ ਹੋ ਗਏ, ਤਾਂ ਇਹਨਾਂ ਦੀਆਂ ਜਿਹੜੀਆਂ ਰਾਇਆਂ ਮਸ਼ਵਰੇ ਹੁੰਦੇ ਆ ਇਹਨਾਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਇਹ ਗੱਲਾਂ ਪਹਿਲਾਂ ਵੀ ਦੱਬ ਹੋਈਆਂ ਸੁਰਾਂ ਦੇ ਵਿੱਚ ਬਾਹਰ ਆਈਆਂ ਸੀਗੀਆਂ। ਪਰ ਇੱਕ ਗੱਲ ਰਾਜ ਜੀ ਮੈਂ ਡਾਂਕੇ ਦੀ ਤੌਰ ਤੇ ਕਹਿਣੀ ਚਾਹੁੰਦਾ ਵਾ, ਉਹ ਇਹ ਹੈ ਕਿ ਟਕਸਾਲੀ ਲੀਡਰਾਂ ਦਾ ਅਕਾਲੀ ਦਲ ਤੋਂ ਮੋਹ ਤਾਂ ਬਹੁਤ ਚਿਰ ਦਾ ਭੰਗ ਹੋਇਆ, ਪਰ ਹੁਣ ਇਹਨਾਂ ਨੇ ਕਿਨਾਰਾ ਕਰਨਾ ਸ਼ੁਰੂ ਕਰ ਲਿਆ। ਇਹ ਸੁਖਬੀਰ ਸਿੰਘ ਬਾਦਲ ਵੱਲੋਂ ਲੀਡ ਕੀਤੇ ਜਾਂਦੇ ਅਕਾਲੀ ਦਲ ਦਾ ਨਤੀਜਾ, ਕਿਉਂਕਿ ਜਿੰਨਾ ਚਿਰ ਬਾਦਲ ਸਾਹਿਬ ਲੀਡ ਕਰਦੇ ਸੀ ਟਕਸਾਲੀ ਲੀਡਰ ਖੁਸ਼ ਵੀ ਸੀਗੇ, ਉਹਨਾਂ ਨੂੰ ਅਹੁਦੇ ਵੀ ਮਿਲਦੇ ਸੀ, ਉਹਨਾਂ ਨੂੰ ਬਕਾਇਦਾ ਮਾਨ ਸਨਮਾਨ ਵੀ ਮਿਲਦਾ ਸੀ। ਆਹ ਜਿਹੜੇ ਹੁਣ ਆਪਾਂ ਅਸਤੀਫਾ ਵੇਖ ਰਹੇ ਹਾਂ, ਇਹ ਸੁਖਬੀਰ ਸਿੰਘ ਬਾਦਲ ਦੇ ਹੀ ਲੀਡ ਕਰਨ ਦਾ ਲੀਡਰਸ਼ਿਪ ਦਾ ਅਸਰ ਹੈ ਕਿ ਜਿਹੜੀ ਨਾਰਾਜ਼ਗੀ ਸੀਗੀ ਉਹ ਹੁਣ ਅਸਤੀਫਾ ਦੇ ਰੂਪ ਦੇ ਵਿੱਚ ਬਾਹਰ ਆ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਪਟਿਆਲੇ ਕਰ ਰਿਹਾ ਰੈਲੀ ਕਰਨ ਤੋਂ ਪਹਿਲਾਂ ਇੱਕ ਟਕਸਾਲੀ ਬੰਦੇ ਦਾ ਤੁਰ ਜਾਣਾ, ਔਰ ਕਿਆਸਰਾਈਆਂ ਇਹ ਵੀ ਨੇ ਕਿ ਹੋਰ ਵੀ ਲੀਡਰ ਤੁਰ ਸਕਦੇ ਆ। ਸੋ ਅਕਾਲੀ ਦਲ ਦੇ ਲਈ ਜਿਹੜੀ ਟਕਸਾਲੀ ਲੀਡਰਸ਼ਿਪ ਦਾ ਮੈਂ ਕਹਿ ਸਕਦਾ ਮੈਂ ਕਿ ਸੰਕਟ ਪੈਦਾ ਹੋ ਸਕਦਾ ਹੈ। ਕਈ ਲੋਕ ਕਹਿ ਰਹੇ ਕਿ ਲੋਕ ਸਭਾ ਚੋਣ ਲੜਨ ਦੇ ਲਈ ਪੈਂਚੜਾ ਖੇਡਿਆ ਜਾਂ ਫਲਾਂ ਖੇਡਿਆ, ਪਰ ਮੇਰੇ ਖਿਆਲ ਦੇ ਨਾਲ ਪੈਂਚੜੇ ਅੱਗੇ ਵੀ ਢੀਂਡਸਾ ਸਾਹਿਬ ਨੇ ਬੜੇ ਖੇਡੇ ਆ, ਪਰ ਆਹ ਸ਼ਾਇਦ ਜਿਹੜਾ ਸਟੈਪ ਲਿਆ ਵਾ ਇਹ ਕਿਤੇ ਨਾ ਕਿਤੇ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਨੂੰ ਅੱਗੇ ਤੋੜਨ ਦੀ ਜਿਹੜੀ ਰਣਨੀਤੀ ਹੈ ਉਹ ਜੋ ਉਪਜੀ ਨਾਰਾਜ਼ਗੀ ਦਾ ਸਿੱਟਾ ਵਾ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਰਾਜਨਾਥ ਵੱਲੋਂ ਜਵਾਨਾਂ ਦੀ ਮੌਤ ਦਾ ਬਦਲਾ ਲੈਣ ਦੇ ਸੰਕੇਤ, ਖੁਲਾਸਾ ਛੇਤੀ। ਦੇਖੋ, ਰਾਜਨਾਥ ਸਿੰਘ ਮੁਜ਼ੱਫਰਨਗਰ ਦੇ ਵਿੱਚ ਬੋਲਦੇ ਸੀ, ਉਹ ਕਹਿੰਦੇ ਕਿ ਜੀ ਸਰਹੱਦ ਤੇ ਜਿਹੜੇ ਸਾਡੇ ਜਵਾਨਾਂ ਦੇ ਗੋਲੀਆਂ ਵੱਜਦੀਆਂ ਅਸੀਂ ਅਗਲੇ ਦਿਨਾਂ ਤੇ ਜਨਤਕ ਕਰਾਂਗੇ ਕਿ ਅਸੀਂ ਕੀ ਕਰ ਰਹੇ ਹਾਂ। ਤੇ ਉਹ ਕਹਿੰਦੇ ਵੀ ਹਾਲ ਹੀ ਦੇ ਵਿੱਚ ਪਾਕਿਸਤਾਨ ਨੇ ਸਾਡੇ ਜਵਾਨ ਦੇ ਨਾਲ ਗਲਤ ਕੀਤਾ ਸੀ, ਉਹਦਾ ਬਦਲਾ ਅਸੀਂ ਲੈ ਲਿਆ ਵਾ। ਫਿਲਹਾਲ ਲੋਕਾਂ ਨੂੰ ਅਸੀਂ ਜਾਣਕਾਰੀ ਦੇਵਾਂਗੇ, ਇਹਦਾ ਪਤਾ ਲੱਗੂਗਾ। ਪ੍ਰਧਾਨ ਮੰਤਰੀ ਸਾਡੇ ਨਾਲ ਆ, ਵੱਡੀਆਂ ਵੱਡੀਆਂ ਗੱਲਾਂ ਰਾਜਨਾਥ ਸਿੰਘ ਮੁਜ਼ੱਫਰਨਗਰ ਦੇ ਵਿੱਚ ਕਰਕੇ ਗਏ ਆ। ਪਰ ਅਸਲ ਦੇ ਵਿੱਚ ਰਾਜ ਦੀ ਗੱਲ ਕੀ ਹੈ, ਸਾਡੇ ਦੇਸ਼ ਦੇ ਵਿੱਚ ਰਾਸ਼ਟਰਵਾਦ ਤਾਂ ਬੜੀ ਵਿਕਦੀ ਹੈ, ਮੀਡੀਆ ਬੜੀ ਵੇਚਦਾ ਕਿ ਸਾਡੀ ਸਰਕਾਰ ਨੇ ਖਿਲਾਫ ਕਰਤਾ। ਸਾਡੇ ਦੇਸ਼ ਲੋਕ ਬੜੇ ਰਾਸ਼ਟਰ ਪ੍ਰੇਮੀ ਆ, ਔਰ ਅੱਜ ਕੱਲ੍ਹ ਤਾਂ ਇੱਕ ਨਵੀਂ ਡੈਫੀਨੇਸ਼ਨ ਬਣ ਚੁੱਕੀ ਹੈ ਕਿ ਜੇਕਰ ਤੁਸੀਂ ਬੀਜੇਪੀ ਦੇ ਸਪੋਰਟਰ ਹੋ ਜਾਂ ਤੁਸੀਂ ਰਾਸ਼ਟਰ ਪ੍ਰੇਮੀ ਹੋ ਤਾਂ ਤੁਸੀਂ ਬੀਜੇਪੀ ਨੂੰ ਨਹੀਂ ਕੁਛ ਕਹਿ ਸਕਦੇ। ਜੇ ਤੁਹਾਡਾ ਭਾਰਤ ਮਾਤਾ ਨਾਲ ਪ੍ਰੇਮ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਬੀਜੇਪੀ ਨੂੰ ਕੁਛ ਨਹੀਂ ਕਹਿ ਸਕਦੇ, ਕਿਉਂਕਿ ਬੀਜੇਪੀ ਜੋ ਕਰ ਰਹੀ ਹੈ ਸਾਰਾ ਕੁਛ ਸਹੀ ਕਰ ਰਹੀ ਹੈ। ਤੁਸੀਂ ਮੈਨੂੰ ਦੱਸੋ ਕਿ ਸਾਰਾ ਮੁਲਕ 125 ਕਰੋੜ ਬੰਦਾ ਇਹ ਕਹਿੰਦਾ ਵਾ ਕਿ ਪਾਕਿਸਤਾਨ ਗਲਤ ਕਰਦਾ। ਮੈਂ ਮੰਨਦਾ ਵਾ ਕਿ ਪਾਕਿਸਤਾਨ ਹੋ ਸਕਦਾ ਗਲਤ ਹੋਵੇ, ਪਰ ਕਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ, ਗ੍ਰਹਿ ਮੰਤਰੀ ਨੇ ਕਦੇ ਕਿਹਾ ਵਾ ਵੀ ਅਸੀਂ ਠੋਕਾਂਗੇ। ਮੈਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਨਿਰਮਲਾ ਸੀਤਾਰਮਨ ਦੇ ਬਿਆਨ ਦੀ ਉਦਾਹਰਨ ਤਾਂ ਦਿੱਤੀ ਸੀ ਕਿ ਲੋਕਾਂ ਨੂੰ ਪਤਾ ਲੱਗਿਆ ਅਸਲ ਦੇ ਵਿੱਚ ਕਿ ਕਰ ਕੀ ਰਹੇ ਆ ਔਰ ਇਹਨਾਂ ਦੀ ਮਨਸ਼ਾ ਕੀ ਹੈ। ਚੋਣਾਂ ਕਰਦੇ ਹੈ, ਰਾਸ਼ਟਰਵਾਦਤਾ ਵਾਧੂ ਵਿਚੂਗੀ, ਇਸ ਕਰਕੇ ਪਾਕਿਸਤਾਨ ਦੇ ਨਾਲ ਜਿਹੜੇ ਸੰਬੰਧ ਆ ਉਹ ਥੋੜ੍ਹੀ ਤਲਖ ਦਿਖਾਏ ਜਾ ਰਹੇ ਆ। ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਹਿੰਦਾ ਵਾ ਵੀ ਅਸੀਂ ਸੰਬੰਧ ਸੁਧਾਰਨੇ ਆ, ਉਹ ਬੰਦਾ ਪਹਿਲ ਕਰਦਾ ਵਾ। ਪਾਕਿਸਤਾਨ ਦਾ ਵਿਦੇਸ਼ ਮੰਤਰੀ ਕਹਿੰਦਾ ਕਿ ਅਸੀਂ ਗੱਲ ਕਰਾਂਗੇ ਇੱਥੇ ਜਿੱਥੇ ਸਾਰਕ ਸੰਮੇਲਨ ਦੇ ਵਿੱਚ। ਸੁਸ਼ਮਾ ਸਵਰਾਜ ਉਸ ਤੋਂ ਆਪਣਾ ਭਾਸ਼ਣ ਦੇ ਕੇ ਨਿਕਲ ਆਉਂਦੀ ਹੈ ਕਿ ਸੁਸ਼ਮਾ ਸਵਰਾਜ ਜਾਂ ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਹੈ ਉਹਨਾਂ ਦੇ ਵਿੱਚ ਬਾਤ ਨਹੀਂ ਹੋ ਸਕਦੀ ਸੀ। ਇਹ ਉਹੀ ਬੰਦੇ ਹੈ ਜਿਹੜੇ ਕਦੇ ਪ੍ਰੋਟੋਕੋਲ ਤੋੜ ਕੇ ਉੱਥੇ ਜਾਂਦੇ ਆ, ਚਾਹ ਪੀ ਕੇ ਆਉਂਦੇ ਨਵਾਜ਼ ਸ਼ਰੀਫ ਦੇ ਘਰੇ। ਤੇ ਜਦੋਂ ਅਗਲੇ ਕਹਿੰਦੇ ਵੀ ਹੁਣ ਅਸੀਂ ਸੰਬੰਧ ਸੁਧਾਰਨੇ ਤੇ ਹੁਣ ਇਹਨਾਂ ਨੂੰ ਇਲੈਕਸ਼ਨ ਆ ਗਿਆ ਨੇੜੇ ਤੇ ਹੁਣ ਇਹ ਨਫ਼ਰਤ ਬਣਦੀ ਹੈ। ਸੋ ਮੇਰੇ ਖਿਆਲ ਦੇ ਨਾਲ ਬਿਨਾਂ ਰਾਸ਼ਟਰਵਾਦਤਾ ਫੈਲਾਉਣ ਤੋਂ ਇਹ ਬਿਆਨ ਹੋਰ ਕੁਛ ਵੀ ਨਹੀਂ ਹੈ। ਸਰਹੱਦ ਤੇ ਜੇਕਰ ਤਣਾਅ ਆ ਤੇ ਉਹਨਾਂ ਨੂੰ ਸਰਕਾਰਾਂ ਕੀ ਕਰ ਸਕਦੀਆਂ, ਗੋਲੀਆਂ ਨਹੀਂ ਕੀ ਕਰ ਸਕਦੀਆਂ। ਜੀ
ਜੀ ਅਗਲੀ ਆਪਾਂ ਗੱਲ ਕਰਦੇ ਹਾਂ। ਪ੍ਰਵੀਨ ਜੀ ਵੀ ਕਹਿੰਦੇ ਅਮਿਤ ਸ਼ਾਹ ਵੱਲੋਂ ਕਾਂਗਰਸ ਦੇ ਉੱਤੇ ਨਕਸਲੀਆਂ ਦਾ ਪੱਖ ਪੂਰਨ ਦੇ ਦੋਸ਼। ਦੇਖੋ ਅਮਿਤ ਸ਼ਾਹ ਦੇ ਬਿਆਨਾਂ ਦੀ ਕੀ ਗੱਲ ਹੈ। ਉਹ ਕਹਿੰਦੇ ਕਿ ਜਿਹੜੇ ਆ ਸ਼ਹਿਰੀ ਨਕਸਲੀ ਹੈ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ ਸਾਜ਼ਿਸ਼ ਕਰ ਰਹੇ ਹੈ ਤੇ ਰਾਹੁਲ ਗਾਂਧੀ ਤੇ ਕਾਂਗਰਸ ਇਹਨਾਂ ਦੇ ਨਾਲ ਹੈ। ਕਹਿੰਦੇ ਕਿ ਕਾਂਗਰਸ ਮੂਰਖਾਂ ਦੇ ਲਈ ਮੁਲਕ ਦੇ ਵਿੱਚ ਇੱਕ ਥਾਂ ਹੈ ਕਾਂਗਰਸ ਤੇ ਇਹ ਅਮਿਤ ਸ਼ਾਹ ਜਿਹੜੇ ਨਾ ਇਹ ਬਿਆਨ ਇਹੋ ਜਿਹੀ ਦਿੰਦੇ ਬੇਢੰਗੇ ਜਿਹੇ ਬਿਆਨ ਜਾਰੀ ਕਰਦੇ। ਵੈਸੇ ਤਾਂ ਚਲੋ ਕਾਂਗਰਸ ਨੂੰ ਮੈਂ ਡਿਫੈਂਡ ਨਹੀਂ ਕਰਦਾ ਪਰ ਅਮਿਤ ਸ਼ਾਹ ਦੇ ਬਿਆਨ ਦੀ ਜੇਕਰ ਗੱਲ ਕਰੀਏ ਤਾਂ ਪਹਿਲਾਂ ਕਹਿੰਦੇ ਕਿ ਜੀ ਜਿਹੜੇ ਆਹ ਸ਼ਹਿਰੀ ਨਕਸਲੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ ਸਾਜ਼ਿਸ਼ ਕਰਦੇ ਆ। ਪਹਿਲਾਂ ਤਾਂ ਮੈਨੂੰ ਇਹ ਦੱਸਣ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਖੁਦ 5 ਵਾਰੀ ਕਹਿ ਚੁੱਕਿਆ ਕਿ ਮੇਰੇ ਕਤਲ ਦੀ ਸਾਜ਼ਿਸ਼ ਕਰੀ ਜਾ ਰਹੀ ਹੈ। ਇੱਕ ਵਾਰੀ ਵੀ ਕਿਸੇ ਮਾਮਲੇ ਦੇ ਵਿੱਚ ਕੋਈ ਗ੍ਰਿਫਤਾਰੀ ਹੋਈ ਹੈ? ਐਵੇਂ ਲੋਕਾਂ ਨੂੰ ਦਹਿਸ਼ਤ ਵੰਡੀ ਜਾਂਦੇ ਆ ਅਸੀਂ ਅਨਸੇਫ ਹੈ ਅਸੀਂ ਫਲਾਨਾ ਮੇਰੇ ਤਾਂ ਇਹਨਾਂ ਸਾਬਿਤ ਤਾਂ ਕਰੋ ਨਾ ਕਿ ਫਲਾਣੇ ਥਾਂ ਫਲਾਣੇ ਬੰਦੇ ਨੇ ਸਾਜ਼ਿਸ਼ ਕਰੀ ਫਲਾਨਾ ਇਹ ਹੋ ਰਿਹਾ ਸੀ ਫਲਾਣੇ ਥਾਂ ਇਹ ਹੋਇਆ। ਹਵਾ ਦੇ ਵਿੱਚ ਬੇਤੁਕੀਆਂ ਗੱਲਾਂ ਕਰਦੇ ਆ ਔਰ ਇਹ ਜਿਹੜੇ ਸ਼ਹਿਰੀ ਨਕਸਲੀਆਂ ਦਾ ਨਾਂ ਦਿੰਦੇ ਆ ਨਾ ਅੱਜ ਕੱਲ੍ਹ ਰਾਜਨੀਤੀ ਤੁਸੀਂ ਵੀ ਭਾਰਤ ਦੇ ਵਿੱਚ ਆ ਕੇ ਤੇ ਸਰਕਾਰ ਦੇ ਕਿਸੇ ਕੰਮ ਦੀ ਨੁਕਤਾਚੀਨੀ ਕਰੋਗੇ ਤਾਂ ਤੁਹਾਨੂੰ ਵੀ ਹੋ ਸਕਦਾ ਸ਼ਹਿਰੀ ਨਕਸਲੀ ਦਾ ਨਾਂ ਦਿੱਤਾ ਜਾਵੇ ਕਿਉਂਕਿ ਮਤਲਬ ਹੀ ਇਹ ਹੈ ਕਿ ਉਸ ਬੋਲੋਗੇ ਤਾਂ ਤੁਸੀਂ ਨਕਸਲੀ ਹੋ ਤੁਸੀਂ ਮਾਓਵਾਦੀ ਹੈ। ਸੋ ਇਸ ਕਰਕੇ ਪਰ ਇਹ ਅਮਿਤ ਸ਼ਾਹ ਤਾਂ ਖੁਦ ਕਹਿ ਚੁੱਕਿਆ ਕਿ 100 ਕਰੋੜ ਕੁਛ ਘੱਟ ਜਾ ਚੁੱਕਿਆ 125 ਕਰੋੜ ਕੁੱਲ ਬਣਦਾ। ਸੋ ਮਤਲਬ ਕਿ 25 ਕਰੋੜ ਜਿੰਨਾ ਕੁ ਤੁਹਾਡੇ ਨਾਲ ਹੈ ਜਾਂ RSS ਦੇ ਵਿੱਚ ਹੈ ਜਾਂ BJP ਦੇ ਵਿੱਚ ਹੈ ਜਾਂ ਤੁਹਾਡੇ ਹੋਰ ਜਿਹੜੇ ਰਾਜਾਂ ਦੇ ਵਿੱਚ ਢਾਂਚੇ ਉਹਨਾਂ ਦੇ ਵਿੱਚ ਹੈ ਉਹ ਸਹੀ ਹੈ। ਬਾਕੀ ਜਿਹੜਾ 100 ਕਰੋੜ ਉਹ ਤਾਂ ਮਤਲਬ ਕੁਛ ਘੱਟ ਗਈ ਹੈ। ਸੋ ਇਹੋ ਜਿਹੇ ਬੇਟੇ ਬਿਆਨਾਂ ਦੀ ਕੋਈ ਚੁੱਕ ਨਹੀਂ ਬਣਦੀ। ਅਮਿਤ ਸ਼ਾਹ ਠੀਕ ਹੈ BJP ਨੇ ਏਡੇ ਵੱਡੇ ਉਹਦੇ ਚਲਾ ਰੱਖਿਆ ਪ੍ਰਧਾਨ ਬਣਾ ਰੱਖਿਆ ਪਰ ਬਸ ਸਮੇਂ ਤੇ ਉਹਨਾਂ ਨੇ ਇਹੋ ਜਿਹੀ ਬਿਆਨ ਦਿੱਤੇ ਆ ਜਿਨ੍ਹਾਂ ਵਿੱਚ ਹੌਲੀ ਮਾਨਸਿਕਤਾ ਦੇ ਝਲਕ ਜਿਹੜੀ ਆ ਉਹ ਸਾਫ਼ ਨਜ਼ਰ ਆਉਂਦੀ ਹੈ। ਜੀ ਅਗਲੀ ਗੱਲ ਦੇ ਉੱਤੇ ਨਜ਼ਰ ਮਾਰਦੇ ਹਾਂ। ਹਰਿਆਣੇ ਦੇ ਸਿੱਖਾਂ ਵੱਲੋਂ BJP ਦੇ ਬਾਈਕਾਟ ਦਾ ਐਲਾਨ। ਦੇਖੋ ਅਸਲ ਦੇ ਵਿੱਚ ਇੱਥੇ ਨਾ ਸਿੱਖਾਂ ਦੀ ਨਾਰਾਜ਼ਗੀ ਕੀ ਹੈ ਕਿ ਕਰਨਾਲ ਜ਼ਿਲ੍ਹਾ ਵਾ ਕਰਨਾਲ ਦੇ ਪਿੰਡ ਆ ਡਾਕਰ ਪਿੰਡ ਉੱਥੇ ਕੀ ਹੋਇਆ ਕਿ ਜਿਹੜਾ ਮੁੱਖ ਮੰਤਰੀ ਹੈ ਮਨੋਹਰ ਲਾਲ ਖੱਟਰ ਇਹਨੇ ਜਾਣਾ ਸੀਗਾ ਕਰਨਾਲ ਦੇ 13 ਤੀਰਥ ਸਥਾਨਾਂ ਤੇ ਇਹ ਤੀਰਥ ਸਥਾਨ ਦੇ ਵਿੱਚ ਸੀਗਾ ਡਾਕਰ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵੀ ਸੀਗਾ ਕਿ ਇੱਥੇ ਹੀ ਮੁੱਖ ਮੰਤਰੀ ਸਾਹਿਬ ਜਿਹੜੇ ਰੁਕਣਗੇ ਲੰਗਰ ਛਕਣਗੇ ਪਰ ਉਸ ਦਾ ਪ੍ਰੋਗਰਾਮ ਰੱਦ ਹੋ ਗਿਆ। ਡਾਕਟਰ ਪਿੰਡ ਗਏ ਨਹੀਂ ਗੁਰਦੁਆਰਾ ਸਾਹਿਬ ਵੀ ਨਹੀਂ ਗਏ। ਉਹ ਕਹਿੰਦੇ ਕਿ ਜਿਹੜਾ ਰੱਦ ਹੋਣ ਦਾ ਕਾਰਨ ਸੀਗਾ ਉਹ ਇਹ ਸੀਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਸੰਤ ਕਰਨੈਲ ਸਿੰਘ ਝਿੰਡਾ ਦੀ ਫੋਟੋ ਲੱਗੀ ਤੇ ਇਹ ਗੱਲ ਮਨੋਹਰ ਲਾਲ ਖੱਟਰ ਨੇ ਖੁਦ ਇਹ ਗੱਲ ਕਹੀ ਹੈ ਵੀ ਉੱਥੇ ਫੋਟੋ ਲੱਗੀ ਸੀ ਤੇ ਮੈਂ ਉਸ ਕਰਕੇ ਇਸ ਨਾਲ ਪ੍ਰੋਗਰਾਮ ਰੱਦ ਕਰਤਾ। ਫੋਟੋ ਤਾਂ ਸੰਤਾਂ ਦੀ ਅਕਾਲ ਤਖ਼ਤ ਤੇ ਵੀ ਲੱਗੀ ਹੋਈ ਹੈ ਤੇ ਅਕਾਲ ਤਖ਼ਤ ਨੇ ਬਚਾਇਆ ਉਹਨਾਂ ਨੇ ਸ਼ਹੀਦ ਮੰਨਿਆ ਵਾ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਪੰਥਕ ਨੁਮਾਇੰਦਗੀ ਕਰਦੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਅਸੀਂ ਪੰਥ ਦੀ ਨੁਮਾਇੰਦਗੀ ਕਰਦੇ ਆ ਉਹਨਾਂ ਦੇ ਨਾਲ ਇਹਨਾਂ ਦਾ ਸਿਆਸੀ ਜਿਹੜਾ ਆਪਾਂ ਕਹਿੰਦੇ ਸੀ ਗੱਠਜੋੜ ਹੈ ਇੱਕ ਪਾਸੇ ਸਿਆਸੀ ਗੱਠਜੋੜ ਤੇ ਇੱਕ ਪਾਸੇ ਤਸਵੀਰਾਂ ਤੋਂ ਨਫ਼ਰਤ। ਇਸ ਕਰਕੇ ਜਿਹੜੇ ਹਰਿਆਣੇ ਦੀ ਸਿੱਖ ਹੈ ਉਹਨਾਂ ਨੇ ਇਸ ਗੱਲ ਦਾ ਵਿਰੋਧ ਹੈ। ਉਹ ਕਹਿੰਦੇ ਕਿ ਅਸੀਂ BJP ਦੇ ਬਾਈਕਾਟ ਦਾ ਫੈਸਲਾ ਕਰ ਲਿਆ ਵਾ। ਬੜੀ ਹੌਲੀ ਜਾਣਬਾਜ਼ੀ ਲੱਗਦੀ ਹੈ ਮੈਨੂੰ ਕਿ ਗੱਲ ਕਰਕੇ। ਸੋ ਇਸ ਕਰਕੇ ਮਨੋਹਰ ਲਾਲ ਖੱਟਰ ਜੀ ਨੇ ਜਿਹੜਾ ਫੈਸਲਾ ਚਲੋ ਉਹਨਾਂ ਦਾ ਨਿੱਜੀ ਹੈ ਮੈਂ ਨਹੀਂ ਕਹਿੰਦਾ ਪਰ ਕਮਾਲ ਦੀ ਗੱਲ ਹੈ ਕਿ ਇੱਕ ਤਸਵੀਰ ਕਰਕੇ ਗੁਰਦੁਆਰੇ ਦੇ ਵਿੱਚ ਨਾ ਜਾਣਾ ਔਰ ਪ੍ਰੋਗਰਾਮ ਰੱਦ ਕਰ ਦੇਣਾ। ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ ਸੰਵਿਧਾਨ ਅਹੁਦੇ ਤੇ ਬੈਠੇ ਬੰਦੇ ਨੂੰ ਸ਼ਾਇਦ ਇਹ ਗੱਲ ਸ਼ੋਭਾ ਨਹੀਂ ਦਿੰਦੀ। ਜੀ ਅਗਲੀ ਖਬਰ ਦੇ ਉੱਤੇ ਨਜ਼ਰ ਮਾਰੀਏ ਤੇ ਕਹਿੰਦੇ ਨਾਜਾਇਜ਼ ਢੰਗਾਂ ਨਾਲ ਅਮਰੀਕਾ ਜਾਂਦੇ ਭਾਰਤੀਆਂ ਦੀ ਗਿਣਤੀ ਵਿੱਚ ਬੇਹਤਾਸ਼ਾ ਵਾਧਾ। ਦੇਖੋ 2014 ਦੇ ਵਿੱਚ ਨਾ ਪ੍ਰਧਾਨ ਮੰਤਰੀ ਸਾਹਿਬ ਜਦੋਂ ਨਵੇਂ ਪ੍ਰਧਾਨ ਮੰਤਰੀ ਉਹਦੇ ਤੇ ਬਣੇ ਆਏ ਹੈ ਇਹਨਾਂ ਨੇ ਸੰਭਾਲਿਆ ਉਹਦਾ ਤੇ ਕਹਿੰਦੇ ਕਿ ਜੀ ਭਾਰਤ ਵਿਸ਼ਵ ਗੁਰੂ ਬਣ ਗਿਆ ਵਿਸ਼ਵ ਨੂੰ ਸੇਧ ਦੇ ਗਿਆ ਭਾਰਤ। ਹੁਣ ਪਿੱਛੇ ਵੀ 2016-17 ਦੇ ਵਿੱਚ ਅਮਿਤ ਸ਼ਾਹ ਕਹਿੰਦੇ ਕਿ ਵੀ ਵਿਸ਼ਵ ਗੁਰੂ ਬਣਨ ਦੇ ਰਾਹ ਤੇ ਹੈ। ਹੋਰ ਵੀ ਇਹਨਾਂ ਦੇ ਮੰਤਰੀ ਹੈ ਜਿਹੜੇ ਕਹਿੰਦੇ ਕਿ ਅਸੀਂ ਵਰਲਡ ਪਾਵਰ ਹਾਂ ਅਸੀਂ 6ਵੀਂ ਆਰਥਿਕਤਾ ਹੈ ਅਸੀਂ ਫਲਾਂ ਕਰ ਦਿਆਂਗੇ ਬੁਲਟ ਟ੍ਰੇਨਾਂ ਦੀਆਂ ਗੱਲਾਂ ਕਰਦੇ ਹੈ ਖਿਲਾਫ ਪਰ ਇੱਥੇ ਇੱਕ ਚੀਜ਼ ਹੋਰ ਆਈ ਹੈ ਸਾਹਮਣੇ ਕਹਿੰਦੇ ਕਿ ਜਿਹੜੇ ਲੋਕ ਆ ਉਹਨਾਂ ਦਾ ਭਾਰਤ ਤੋਂ ਮੋਹ ਭੰਗ ਹੋ ਗਿਆ ਵਾ ਰੁਜ਼ਗਾਰ ਨਹੀਂ ਮਿਲਦਾ ਨਿਰਾਸ਼ਾ ਦਾ ਆਲਮ ਹੈ। ਇਸ ਕਰਕੇ ਲੋਕ ਇੱਥੋਂ ਜਾਣ ਜਿਹੜੀ ਤਿਆਰ ਹੈ ਉਹ ਗੱਲ ਵੱਖਰੀ ਕਿ ਖਾੜੀ ਮੁਲਕਾਂ ਦੀ ਜੇ ਆਪਾਂ ਡਾਟਾ ਕੱਢ ਕੇ ਦੇਖਿਆ ਵਾਇਆ ਵੀਜ਼ਾ ਉੱਥੇ ਲੋਕ ਬਥੇਰੇ ਜਾ ਰਹੇ ਆ ਪਰ ਇੱਕ ਤਰੀਕੇ ਨਾਲ ਇੱਥੇ ਲੋਕ ਇੱਥੇ ਰਹਿਣਾ ਵੀ ਚਾਹੁੰਦੇ ਲੋਕ ਪ੍ਰਵਾਸ ਕਰ ਰਹੇ ਲੋਕ ਤਾਂ ਹੁਣ
ਇੱਕ ਆંਕੜੇ ਆਏ ਆ, ਜਿਹੜਾ ਅਮਰੀਕਾ ਦਾ ਕਸਟਮ ਰਾਜ ਸੁਰੱਖਿਆ ਵਿਭਾਗ ਹੈ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਭਾਰਤੀ ਆ ਉਹ ਨਜਾਇਜ਼ ਤੌਰ ਤੇ ਅਮਰੀਕਾ ਦੇ ਵਿੱਚ ਪ੍ਰਵੇਸ਼ ਕਰ ਰਹੇ ਤੇ ਇਸ ਮਾਮਲੇ ਦੇ ਵਿੱਚ ਭਾਰਤੀਆਂ ਦੀ ਗਿਣਤੀ ਪਹਿਲਾਂ ਨਾਲੋਂ 3 ਗੁਣਾ ਵਧੀ ਹੈ। ਸੋ ਸਾਲਵੇਡਰ ਸਮੋਰਾ ਨੇ ਉਹ ਕਹਿੰਦੇ ਕਿ 25,000 ਤੋਂ ਲੈ ਕੇ 50,000 ਡਾਲਰ ਪ੍ਰਤੀ ਵਿਅਕਤੀ ਖਾਤਰ ਤੱਕ ਜਿਹੜੇ ਆ ਮੈਕਸੀਕੋ ਹੱਦ ਤੇ ਭਾਰਤੀ ਲੋਕ ਨਜਾਇਜ਼ ਤਰੀਕੇ ਨਾਲ ਅਮਰੀਕਾ ਦੇ ਅੰਦਰ ਦਾਖਲ ਹੁੰਦੇ ਆ ਤੇ ਜ਼ਿਆਦਾਤਰ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਫਰਜ਼ੀ ਦਸਤਾਵੇਜ਼ਾਂ ਬਿਨਾਂ ਪੈਸੇ ਖਰਚ ਕੇ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਫੜੇ ਵੀ ਗਏ ਆ ਤੇ ਇਹਨਾਂ ਦੇ ਖਿਲਾਫ ਧੋਖਾਧੜੀ ਤੇ ਹੋਰ ਅਪਰਾਧਾਂ ਦੇ ਮਾਮਲੇ ਦਰਜ ਕੀਤੇ ਗਏ ਆ। ਦੇਖੋ, ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬੰਦਾ ਕਿਉਂ ਜਾ ਰਿਹਾ ਜਾਂ ਕਿਵੇਂ ਆ, ਉਹਦੇ ਹਾਲਾਤ ਹੋ ਸਕਦੇ ਆ। ਜੇ ਕੋਈ ਪ੍ਰਵਾਸ ਕਰਦਾ ਤੇ ਕਿਸੇ ਦਾ ਇਹ ਨਹੀਂ ਹੁੰਦਾ ਕਿ ਬੰਦਾ ਇੱਥੋਂ ਘਰ ਛੱਡ ਕੇ ਪਰਿਵਾਰ ਛੱਡ ਕੇ ਚਲਾ ਜਾਵੇ, ਮਜ਼ਦੂਰੀਆਂ ਚਲਾਉਂਦੀਆਂ। ਸੋ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਸਾਜ਼ਗਾਰ ਹਾਲਾਤ ਪੈਦਾ ਕਰ ਦੇਣ, ਰੁਜ਼ਗਾਰ ਦੇਣ ਲੋਕਾਂ ਨੂੰ, ਕੰਮ ਦੇਣ ਲੋਕਾਂ ਨੂੰ। ਕਿਉਂ ਲੋਕ ਗਲਤ ਤਰੀਕੇ ਨਾਲ ਜਾਣ? ਆંકੜੇ ਬੇਸ਼ੱਕ ਰਾਜੀ ਉਦਾਸੀਨਤਾ ਵਾਲੇ ਹੈ, ਨਾਰਾਜ਼ਗੀ ਵਾਲੇ ਕਹਿ ਸਕਦੇ ਆਪਾਂ, ਪਰ ਸੱਚਾਈ ਆ, ਇਹ ਤਲਖਾਂ ਹਕੀਕਤ ਹੈ ਕਿ ਅਸੀਂ ਪਾਸਾ ਨਹੀਂ ਵਰਤ ਸਕਦੇ। ਹਕੀਕਤ ਇਹ ਹੈ ਕਿ ਇਸ ਵੇਲੇ ਮੁਲਕ ਦੇ ਵਿੱਚ ਰੁਜ਼ਗਾਰ ਨਾ ਹੋਣ ਕਰਕੇ, ਬੇਰੁਜ਼ਗਾਰੀ ਆਲਮ ਹੋਣ ਕਰਕੇ, ਨਿਰਾਸ਼ਤਾ ਦਾ ਮਾਹੌਲ ਹੋਣ ਕਰਕੇ, ਘੱਟ ਗਿਣਤੀਆਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਹੋਣ ਕਰਕੇ ਲੋਕ ਇੱਥੋਂ ਮੁਲਕ ਛੱਡ ਰਹੇ ਆ ਔਰ ਭਾਰਤੀਆਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਆ। ਜੀ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਪ੍ਰਵੀਨ ਜੀ ਵੀ ਫਰੀਦਕੋਟ ਅਗਵਾ ਕਾਂਡ ਮਾਮਲੇ ਵਿੱਚ ਪੀੜਤਾਂ ਦੇ ਪਿਤਾ ਖਿਲਾਫ ਜਬਰ ਜਨਾਹ ਦਾ ਕੇਸ ਦਰਜ। ਫਰੀਦਕੋਟ ਦੇ ਵਿੱਚ ਇੱਕ ਅਗਵਾ ਕਾਂਡ ਵਾਪਰਿਆ, ਤੁਹਾਨੂੰ ਯਾਦ ਹੋਣਾ, ਦੀ ਅਗਵਾ ਕਾਂਡ। ਉਸ ਮਾਮਲੇ ਦੇ ਵਿੱਚ ਹੁਣ ਪੀੜਤ ਕੁੜੀ ਦਾ ਜਿਹੜਾ ਪਿਤਾ ਵਾ ਉਹਦੇ ਤੇ ਇੱਕ ਨੇਪਾਲੀ ਕੁੜੀ ਨੇ ਸਰਕਾਰੀ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਬਲਾਤਕਾਰ, ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਤੇ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਿਹੜਾ ਅਸ਼ਵਨੀ ਕੁਮਾਰ ਸਚਦੇਵਾ ਉਹਦੇ ਖਿਲਾਫ ਜਬਰ ਜਨਾਹ ਦਾ ਦੋਸ਼ ਦੇ ਹੇਠ ਕੇਸ ਦਰਜ ਕਰ ਲਿਆ। ਹੁਣ ਇਹ ਹੈ ਕਿ ਅਗਵਾ ਕਾਂਡ ਦੀ ਵਿਰੋਧੀ ਐਕਸ਼ਨ ਕਮੇਟੀ ਹੈ, ਉਹ ਕਹਿੰਦੇ ਕਿ ਜਿਹੜਾ ਅਸ਼ਵਨੀ ਕੁਮਾਰ ਸਚਦੇਵਾ ਵਾ ਇਹਦੇ ਖਿਲਾਫ ਝੂਠੀ ਸ਼ਿਕਾਇਤ ਦੇ ਆਧਾਰ ਤੇ ਪਰਚਾ ਦਰਜ ਕੀਤਾ ਗਿਆ ਤੇ ਨਾਲ ਹੀ ਕਹਿੰਦੇ ਕਿ ਜਿਹੜੀ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਇਹ ਕੁੜੀ ਨੇਪਾਲੀ ਹੈ ਤੇ ਨੇਪਾਲ ਦਾ ਇੱਕ ਗੈਂਗਸਟਰ ਫਰੀਦਕੋਟ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦਾ ਕਰੀਬੀ ਹੈ। ਸੋ ਹੁਣ ਪੀੜਤ ਪਰਿਵਾਰ ਨੂੰ 90 ਲੱਖ ਦੇ ਫੈਸਲੇ ਦੇ ਮਾਮਲੇ ਤੇ ਜਦੋਂ ਤਾਂ ਐਲਾਨ ਹੋਇਆ ਸੀ ਹਾਈ ਕੋਰਟ ਨੇ, ਪੰਜਾਬ ਦੇ ਹਾਈ ਕੋਰਟ ਨੇ, ਉਦੋਂ ਤੋਂ ਇਹ ਕਹਿੰਦੇ ਸੀ ਕਿ ਇਹ ਸਾਰੀ ਸਾਜ਼ਿਸ਼ ਘੜੀ ਗਈ ਹੈ। ਇਹ ਨੇਪਾਲੀ ਕੁੜੀ ਫਿਰ ਇੱਕਦਮ ਆਉਂਦੀ ਹੈ ਤੇ ਫਿਰ ਉਹ ਕੁੜੀ ਦੇ ਪਿਤਾ ਤੇ ਪੀੜਤ ਕੁੜੀ ਦੇ ਪਿਤਾ ਦੇ ਦੋਸ਼ ਆਉਂਦੀ ਹੈ ਕਿ ਇਹਨੇ ਮੇਰੇ ਨਾਲ ਜਬਰ ਜਨਾਹ ਕੀਤਾ ਹੈ। ਸੋ ਪੁਲਿਸ ਜਿਹੜੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਕੇਸ ਜ਼ਰੂਰ ਦਰਜ ਹੋ ਗਿਆ। ਔਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਵਾ ਕਿ ਕਈ ਵਾਰੀ ਸਾਡੇ ਸਮਾਜ ਦੇ ਵਿੱਚ ਕੀ ਹੁੰਦਾ ਵਾ ਕਿ ਜਦੋਂ ਜਬਰ ਜਨਾਹ ਦੀ ਸ਼ਿਕਾਇਤ ਮਿਲਦੀ ਹੈ ਤਾਂ ਪਰਚਾ ਦਰਜ ਕਰ ਲਿਆ ਜਾਂਦਾ, ਪਰ ਪੁਲਿਸ ਤਫਤੀਸ਼ ਦੀ ਲੋੜ ਹੈ। ਜੇਕਰ ਜਿਹੜੀ ਕਮੇਟੀ ਹੈ ਜਾਂ ਹੋਰ ਜਿਹੜੇ ਲੋਕ ਆ ਉਹ ਕਹਿੰਦੇ ਸੀ ਕਿ ਜਦੋਂ ਤੋਂ 90 ਲੱਖ ਦੇ ਮੁਆਵਜ਼ੇ ਦੀ ਗੱਲ ਕਹੀ ਹੈ, ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਨਿਸ਼ਾਨ ਸਿੰਘ ਤੇ ਉਹਦਾ ਪਰਿਵਾਰ, ਪੀੜਤ ਕੁੜੀ ਦੇ ਪਰਿਵਾਰ ਨੂੰ 90 ਲੱਖ ਰੁਪਏ ਦੇਵੇ, ਤਾਂ ਇਹ ਜਿਹੜੀ ਨੇਪਾਲੀ ਕੁੜੀ ਹੈ ਉਹਦੇ ਸਾਹਮਣੇ ਆਈ ਹੈ। ਸੋ ਜਾਂਚ ਹੋਣੀ ਚਾਹੀਦੀ ਹੈ ਘਟਨਾਕ੍ਰਮ ਦੀ ਪੂਰੀ ਦੀ। ਮੈਂ ਨਹੀਂ ਕਹਿਣਾ ਕਿ ਨੇਪਾਲੀ ਕੁੜੀ ਗਲਤ ਹੈ, ਪਰ ਮੈਂ ਜ਼ਰੂਰ ਕਹਿਣਾ ਕਿ ਹਰ ਚੀਜ਼ ਸਾਹਮਣੇ ਜ਼ਰੂਰ ਆਉਣਾ ਚਾਹੀਦਾ। ਜੇਕਰ ਸਾਜ਼ਿਸ਼ ਹੈ ਤਾਂ ਸਾਜ਼ਿਸ਼ ਦਾ ਵੀ ਪਰਦਾਫਾਸ਼ ਹੋਣਾ ਚਾਹੀਦਾ ਵਾ। ਜੀ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।